ਨਾਮ ਸੁਆਣੀਆਂ ਨਾ ਸਿਆਣੀ ਜੇ ਦੁਬਾਰਾ ਦੱਸਿਓ ਜ਼ਰਾ। ਨਹੀਂ ਲਾਡੋ ਨੇ ਦੇਖੋ ਨਾ ਉਹਨੂੰ ਵੜ ਲਿਆ, ਲਾਡੋ ਨੇ ਉਹਨੂੰ ਵੜ ਲਿਆ ਜੇ। ਦਬਕਾ ਜ਼ਰਾ। ਹੈਲੋ ਉਹ ਬੈਗੀ ਵੇਲ ਕੀ ਬਾਤ। ਕੋਈ ਸਫ਼ਰ ਆਪਣਾ ਲਗਭਗ ਲਾ ਲਓ 400 ਕਿਲੋਮੀਟਰ ਤੋਂ ਸਫ਼ਰ ਕਰਿਆ ਹੈ। ਇਹ ਜੇ ਗੱਡੀ ਠੀਕ ਹੈ ਜੀ, ਇੱਥੋਂ ਤੇ ਲਿਆ ਸੀ ਬੜੇ ਆਰਾਮ ਨਾਲ ਲਾ ਤੇ ਹੁਣ ਇਹਦੀ ਪਟੇ ਦੀ ਸੈਟਿੰਗ ਬਣਾ ਰਿਹਾ। ਮੈਂ ਕਿਹਾ ਵੇਖੋ ਉੱਥੇ ਉੱਡਣ ਨੂੰ ਪੈਂਦਾ ਸੀ ਨਾ, ਫਿਰ ਮੈਂ ਗੱਲ ਸਮਝਾਈ ਸੀ ਜਾਂ ਘਸੁੰਨ ਮੁੱਕੀ ਤੇ ਜਾਂ ਪਿਆਰ ਨਾਲ। ਕਿਉਂ ਅਦਨਾਨ ਸਾਹਿਬ ਪਿਆਰ ਨਹੀਂ ਸਮਝ ਗਿਆ। ਇੰਨੇ ਤੇ ਗਰੀਬ ਨੇ ਕਿਹਾ ਕਿ ਮੇਰੀ ਇੱਜ਼ਤ ਰੱਖੋ। ਅਦਨਾਨ ਦੀ ਫੁੱਲ ਤਿਆਰੀ ਸੀ, ਕੱਪੜੇ ਛੱਪੜੇ ਪਾ ਕੇ ਬੈਠਾ ਸੀ। ਮੇਰਾ ਇੰਤਜ਼ਾਰ ਸੀ ਕਿ ਚਾਹ ਪੀਣੀ ਤੇ ਨਿਕਲ ਜਾਣੇ। ਮੈਂ ਵਲੌਗ ਆਪਣੇ ਲੋਡਿੰਗ ਤੇ ਲਾਤਾ ਤੇ ਟਾਈਮ ਆਪਣੇ ਕੋ ਹੋ ਗਿਆ ਜੀ ਇਸ ਟਾਈਮ 8:21। ਠੀਕ ਹੈ ਜੀ। ਤੇ ਇਹ ਜਨਾਬ ਅਲੀ ਉੱਥੇ ਸਾਨੂੰ ਵੇਖ ਲਓ ਕਿੱਦਾਂ ਪੈਂਦਾ ਸੀ। ਇੱਥੇ ਨੂੰ ਦਮ ਪੜ ਕੇ ਫੂਕ ਮਾਰੀ ਆ। ਇਹ ਕਹਿੰਦਾ ਭਾਵੇਂ ਤੁਸੀਂ ਮੇਰੇ ਵਿੱਚੋਂ ਮੇਰਾ ਮਿਹਦਾ ਵੀ ਹੱਥ ਫਾਟਾਂ ਬਾਹਰ ਕੱਢ ਲਓ ਤੇ ਮੈਂ ਨਹੀਂ ਤੁਹਾਨੂੰ ਕੁਝ ਕਹਿੰਦਾ। ਅੱਛਾ ਵੀ ਸੰਗਲੀ ਵੀ ਚੰਗੀ ਲੰਬੀ ਜਾਂਦੇ ਗੱਲ ਨਾ, ਮਗਰ ਅਦਨਾਨ ਜੀ ਕੋ ਮੈਨੂੰ ਬੰਨਣਾ ਇਸ ਹਿਸਾਬ ਨਾਲ ਵਾ ਕਿ ਕਿਸੇ ਨੂੰ ਪਵੇ ਨਾ। ਮੈਂ ਕਹਿੰਦਾ ਇੱਥੇ ਬੰਨ੍ਹਦੀ ਇਸ ਦਰਖਤ ਨਿੱਕੇ ਨਹੀਂ। ਹਾਂ ਪਟਾ ਵੇਖੋ ਇੱਕ ਆ ਪਿਆ ਜੇ। ਠੀਕ ਹੈ ਜਿਹੜਾ ਤੇ ਗੱਲ ਪਟਾ ਸੀਗਾ ਉਹ ਬੜਾ ਕਮਜ਼ੋਰ ਜਿਹਾ ਸੀ। ਇਹ ਪਟਾਂ ਦਾ ਚੇਂਜ ਕੀਤਾ ਵਾ। ਉਹ ਵੇਖੋ ਇਹ ਰੁਕ ਮਿੰਟ ਦਿਖਾਵਾਂ ਜ਼ਰਾ। ਉਹ ਸ਼ੁਕਰ ਅਸੀਂ ਦੇਖ ਲਿਆ ਕਹਿੰਦਾ ਪਟਾ ਜਿਹੜਾ ਨਾ ਟੁੱਟਣੇ ਵਾਲਾ ਸੀਗਾ ਤਾਂ ਅਸੀਂ ਪਟਾ ਜਨਾਬ ਇਹਨੂੰ ਚੇਂਜ ਕਰ ਦਿੱਤਾ ਜੇ। ਤੇ ਹੁਣ ਇਹਨੂੰ ਪਾਣੀ ਛਾਣੀ ਰੱਖਦੇ ਹਾਂ, ਦੁੱਧ ਸ਼ੁੱਧ ਪਾਉਂਦੇ ਹਾਂ। ਠੀਕ ਹੈ ਤੇ ਲੈ ਇਹਨੂੰ ਭਾਵੇਂ ਅਸੀਂ ਹੁਣ ਸਵੇਰੇ ਝੋਲੀ 'ਚ ਰੱਖ ਕੇ ਲੈ ਜਾਈਏ, ਝੋਲੀ 'ਚ ਰੱਖ ਕੇ ਲੈ ਜਾਈਏ ਹੈਂ। ਦੁੱਧ ਸ਼ੁੱਧ ਪਾਉਂਦੇ ਇਹਨੂੰ, ਰੋਟੀ ਛੋਟੀ। ਅੱਛਾ ਡਬਲ ਕਰ ਦਿੱਤੀ ਉਹ ਨੈਟ ਧਿਆਨ ਨਾਲ ਟਾਇਰ ਲਾ ਦੇ ਕਿ ਤਾਲੀ ਲਾ ਦਈਏ ਵਿੱਚ? ਧਿਆਨ ਨਾਲ ਜੇ ਸਹੀ ਹੋਏਗਾ ਵਿੱਚ ਦੀ ਨਾਲ ਟਾਇਰ ਠੀਕ ਆ, ਨਹੀਂ ਤਾਂ ਤਾਲਾ ਲਾ ਦਿੰਦੇ ਆ। ਹਾਂ ਕੰਮ ਬਸ ਇੱਧਰ ਗੱਡੀ ਲਾ ਦੇ ਜੀ। ਗੱਡੀ ਲਾ ਦੇਵਾਂਗੇ ਤਾਂ ਕਿ ਬਸ ਠੀਕ ਆ। ਗੱਡੀ ਲਾ ਦਿੰਦੇ ਆ ਨਾ, ਗੱਡੀ ਥੋੜੀ ਜਿਹੀ ਪਿੱਛੇ ਕਰ ਦੇਣਾ। ਮੈਂ ਦੇਖੋ ਸਿੱਧੀ ਕਰਕੇ ਗੱਡੀ ਖਿਲਾ ਰਹੀ ਸੀ ਕਿ ਨਿਕਲਣਾ ਸੀਗਾ ਮਰ ਲੈ ਕੇ। ਉਹਨਾਂ ਨੇ ਕਿਹਾ ਸੁਬਾਹ ਆਈਓ ਤੁਸੀਂ, ਅੱਗੋਂ ਸਾਡੇ ਬੰਦਿਆਂ ਦਾ ਰਿਸੀਵ ਨਹੀਂ ਕਰਨਾ। ਉਸ ਬੰਦੇ ਨੂੰ ਕਰੀ ਉਹਨਾਂ ਨੇ ਲੋਹੇ ਦੀ ਤਾਰ ਨਾਲ ਭਾਈ ਪਰੋ ਕੇ ਹੈ ਤੇ ਪੱਟੇ ਦਾ ਜੋੜ ਲਾਇਆ। ਲੋਹੇ ਦੀ ਤਾਰ ਪਰੋਈ ਹੋਈ, ਪੱਟਾ ਕਮਜ਼ੋਰ ਨਹੀਂਗਾ। ਅੱਛਾ ਜੋੜ ਲਾਇਆ ਹੋਇਆ ਹੈ। ਕੀ ਬਾਤ ਆ। ਫਿਰ ਦੱਸੋ ਅਦਨਾਨ ਸਾਹਿਬ ਤਾਨ ਮੋ ਕਰੀਏ ਜ਼ਰਾ, ਪਟਿਆਂ ਨੂੰ ਵੀ ਜੋੜ ਲੱਗ ਜਾਂਦੇ। ਅਸੀਂ ਤਾਂ ਯਕੀਨ ਕਰ ਛੱਡ ਦਈਦੇ। ਹੁਣ ਜਿੱਦਾਂ ਕੁੱਤਾ ਪੈਂਦਾ ਜੇ ਤੇ ਟੁੱਟ ਕੇ ਪਟਾ ਕਿਸੇ ਨੂੰ ਫੜ ਲੈਂਦਾ, ਨੁਕਸਾਨ ਹੋ ਸਕਦਾ ਸੀ। ਵੈਸੇ ਇਹਦੇ ਪਟੇ ਵੀ ਜਨਾਬ ਆਰਡਰ ਤੇ 2 ਬਣਵਾਉਣੇ ਦਿੱਤੇ ਆ, ਮਗਰ ਪਟੇ ਤਿਆਰ ਨਹੀਂ ਹੋਏ ਤੇ ਪਟੇ ਅਸੀਂ ਉਹਨਾਂ ਨੂੰ ਕੋਰੀਅਰ ਕਰਾਵਾਂਗੇ। ਤੇ ਹੁਣ ਪਾਓ ਹੁਣ ਸਵੇਰੇ ਖੋਲਣਾ ਵੀ ਤੂੰ ਹੀ ਆ। ਠੀਕ ਆ ਇਹਦੇ ਜਿਹੜੇ ਹਾਲਾਤ ਆ ਨਾ, ਉਹ ਨਹੀਂ ਯਾਰ ਇਹਨੇ ਸਾਨੂੰ ਕੀ ਪੈਣਾ ਉਸ ਆਪਣੀ ਥਾਂ। ਹਾਂ ਇਹ ਆ ਕਿ ਜਿੱਥੇ ਰਹੂਗਾ ਨਾ ਡੇਰੇ ਤੋਂ ਉਹਨਾਂ ਦੇ ਜਾ ਕੇ 2-4 ਦਿਨ ਇਹ ਆਪਣੇ ਲੁੰਡੇ ਕੁੱਤੇ ਹਾਰ ਕਰੂਗਾ। ਜਿੱਦਾਂ ਮੁੰਡਾ ਕੁੱਤਾ ਤੇ ਸਰਗੋਧੋਂ ਲਿਆਂਦਾ ਕੋਲ ਨਾ ਜਾਈਓ ਪੈਂਦਾ, ਉਹ ਖੋਲ ਕੇ ਗੱਡੀ ਚ ਲੱਦ ਲਿਆ, ਇੱਥੇ ਆ ਕੇ ਲਾ ਲਿਆ। ਉਹ ਦੂਸਰੇ ਦਿਨ ਸ਼ਾਮ ਨੂੰ ਕਹਿੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਜਿਹੜਾ ਮੇਰੇ ਕੋਲ ਦੀ ਲੰਘ ਜੇ। ਇਹਨੇ ਵੀ ਉਹੀ ਹਿਸਾਬ ਕਰਨਾ। ਦੇਖੀ 2-3 ਦਿਨ ਰਿਹਾ ਇੱਕ ਇਹਨੂੰ ਗੱਡੀ ਦਾ ਧੱਕਾ ਲੱਗ ਕੇ ਆਇਆ ਨਾ, ਥੱਕ ਗਿਆ ਆ। ਜੰਪ ਹੋਣਾ ਨਾ ਮੋਟਰ। ਉਹਨਾਂ ਨੇ ਨਾ ਰੋਟੀ ਛੋਟੀ ਪਾਈ ਹੋਈ ਸੀ, ਉਲਟੀਆਂ ਕੀਤੀਆਂ। ਮੈਂ ਕਿ ਦਿਖਾਇਆ ਸੀ ਵੀਡੀਓ ਦੇ ਵਿੱਚ। ਬਾਕੀ ਦੇ ਅਸੀਂ ਚੱਲਦਾ ਆ, ਸਕੂਨ ਨਾਲ ਸੁੱਤਾ ਆਇਆ ਆ। ਕਿਤੇ ਬਾਅਦ ਜੰਪ ਲੱਗੇ ਹੋਣੇ, ਦਿਲ ਖਰਾਬ ਹੋਇਆ। ਨੀਂਦ ਜੀ ਹੈ ਹਲੇ ਵੀ ਨੀਂਦ ਜੀ ਹੈ। ਚਲੋ ਵੀ ਨੀਂਦ ਚ ਤੇ ਰੋਟੀ ਛੋਟੀ ਪਾ ਲਈਏ ਨੇ, ਫਿਰ ਆਪਾਂ ਹੁਣ ਆਰਾਮ ਕਰੀਏ ਜੀ। ਠੀਕ ਹੈ ਜੀ ਤੇ ਸੋਨੇ ਆ। ਅੱਲਾ ਖੈਰ ਕਰੇ, ਸਵੇਰੇ ਸਹੀ ਫਿਰ ਨਿਕਲਾਂਗੇ ਸਵੇਰ ਟਾਈਮ ਨਾਲ। ਰਾਤ ਦੇ ਗੱਡੀ ਦੇ ਘੱਟੇ ਵੇਖੋ ਪਿਆ ਇਦਾਂ ਦੇ ਰਸਤੇ 'ਚ ਗਏ ਸੀ ਨਾ। ਆ ਚੈੱਕ ਕਰੋ ਜ਼ਰਾ, ਮਿੱਟੀ ਹਰ ਪਾਸੇ ਛਾਈ ਪਈ ਜੇ। ਤੇ ਇਹ ਭਾਈ ਜੀ ਸਵੇਰੇ ਨਿਕਲ ਕੇ ਖੋਲ ਕੇ ਪਟਾ ਕਢਾ ਕੇ ਤੇ ਉਹ ਉਧਰ ਖੁੱਲਾ ਫਿਰਦਾ ਪਿਆ ਸੀਗਾ। ਉਹ ਤਾਂ ਸ਼ੁਕਰ ਆ ਕਿ ਅਦਨਾਨ ਨੇ ਆਇਆ। ਇਹਨੇ ਵੇਖਿਆ ਕੁੱਤਾ ਹੀ ਹੈ ਨਹੀਂ, ਇਹਨੇ ਆਵਾਜ਼ਾਂ ਮਾਰੀਆਂ ਤੇ ਭਾਈ ਉਹ ਘਾਲ ਨਾਲ ਤੁਰਿਆ ਆਵੇ। ਮੈਂ ਕਿਹਾ ਗਿਆ ਹੋਣਾ ਫਿਰ ਕੇ ਛਾਪ ਛੂਪ ਕਰਕੇ ਤੇ ਆ ਗਿਆ ਹੋਣਾ। ਹਾਂਜੀ ਅਸਲਾਮ ਵਾਲੇਕਮ ਵੀਰੋ, ਕੀ ਹਾਲ ਹੈ? ਠੀਕ ਠਾਕ ਹੋ ਜਨਾਬ? ਗੁੱਡ ਮਾਰਨਿੰਗ ਹੋ ਗਈ ਜੇ। ਤੇ ਗੁੱਡ ਨੂੰ ਹੋ ਜਾਣਾ ਸੀ ਬੈਡ ਜੇ ਕੁੱਤਾ ਨਾ ਲੱਭਦਾ। ਅਦਨਾਨ ਕਹਿੰਦਾ ਮੈਂ ਸੁੱਤਾ ਉੱਠਿਆ, ਮੈਨੂੰ ਅਚਾਨਕ ਏਦਾਂ ਮਹਿਸੂਸ ਹੋਇਆ ਕੁੱਤਾ ਕੋਈ ਲੈ ਗਿਆ। ਮੇਰਾ ਜ਼ੇਨ 'ਚ ਖਿਆਲ ਲਿਆ। ਉੱਠ ਕੇ ਪਹਿਲੇ ਆ ਕੇ ਬਾਹਰ ਕਹਿੰਦਾ ਕੁੱਤਾ ਦੇਖਿਆ। ਲੱਗ ਮੈਂ ਰਾਤੀ 2-2:30 ਵਜੇ ਆਇਆ ਆ ਤੇ ਉਦੋਂ ਮੈਂ ਆ ਕੇ ਦੇਖਿਆ ਤੇ ਬੈਠਾ ਸੀ ਬੜੇ ਆਰਾਮ ਦੇ ਨਾਲ। ਤੇ ਇਹ ਕਹਿੰਦਾ ਭਾਈ ਕੁੱਤਾ ਹੈ ਨਹੀਂ। ਇਹਨੇ ਇੱਧਰ ਆਵਾਜ਼ਾਂ ਮਾਰੀਆਂ ਤੇ ਉਹ ਸ਼ੁਕਰ ਅੱਲਾ ਦਾ ਕਿ ਉਧਰੋਂ ਆ ਗਿਆ। ਨਹੀਂ ਤੇ ਅੱਜ ਗੁੱਡ ਮਾਰਨਿੰਗ ਜਿਹੜੀ ਨਾ ਬੈਡ ਮਾਰਨਿੰਗ ਹੋ ਜਾਣੀ ਸੀ। 3.5 ਮੁਰੱਬਿਆਂ ਸਾਡੀ ਕਲੋਨੀ ਆ, 3.5 ਮੁਰੱਬਿਆਂ 'ਚ ਤੇ 3.5 ਮੁਰੱਬੇ ਸਾਨੂੰ ਇਹਨੇ ਮਗਰ ਲੱਭਣਾ ਪੈਣਾ ਤੇ ਗਿਆ ਕਿੱਥੇ ਆ। ਤੇ ਕੁਛ ਜਗ੍ਹਾ ਤੇ ਕੰਧਾਂ ਥੱਲੇ ਸਰਾਖ ਵੀ ਬਣਾਏ ਕੁੱਤਿਆਂ ਨੇ। ਨਿਕਲ ਜਾਂਦਾ ਤੇ ਲੋਹੇ ਲੈਣੇ ਨੇ ਦੇਣੇ ਪੈ ਜਾਣੇ ਸੀਗੇ। ਤੇ ਚਲੋ ਅੱਲਾ ਖੈਰ ਕਰੇ ਜਨਾਬ। ਹੁਣ ਨਿਕਲਣ ਲੱਗੇ ਆ ਡਿੰਗੇ ਵਾਸਤੇ, ਬਿਲਕੁਲ ਰੈਡੀ ਹੈ ਜੀ। ਇਹ ਬੋਤਲ ਤੁਸੀਂ ਵੇਖਣੀ ਹੈ, ਇਹ ਨੈਸਲੇ ਨਿਗਾ, ਇਹ ਨੈਚੁਰਲ ਵਾਟਰ ਆ। ਇਹ ਕੱਲ੍ਹ ਉਸ ਰੋਟੀ ਖਾਧੀ ਸੀਗੀ, ਉੱਥੋਂ ਪਾਣੀ ਲਿਆ ਸੀ ਤੇ ਹੁਣ ਮੈਂ ਇਹਦੀ ਬੋਤਲ 'ਚ ਲਿਆਇਆ ਪਾ ਕੇ ਪਾਣੀ। ਮੈਂ ਕਿਹਾ ਆਪਣਾ ਜ਼ਰਾ ਪਾਣੀ ਛਾਣੀ ਚੈੱਕ ਕਰ ਲਈਏ ਇੱਕ ਵਾਰੀ ਗੱਡੀ ਦਾ, ਕਿਉਂਕਿ ਤੁਹਾਨੂੰ ਪਤਾ ਬਿਹਤਰ ਹੁੰਦਾ ਵਾ ਕਿਤੇ ਵੀ ਰੋਡ 'ਤੇ ਜਾਓ ਜ਼ਰਾ ਇੱਕ ਵਾਰੀ ਪੂਰਾ ਵੀ ਹੋਵੇ ਫਿਰ ਵੀ ਪਾਣੀ ਛਾਣੀ ਚੈੱਕ ਕਰ ਲੈਣਾ ਚਾਹੀਦਾ ਹੈ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਬਣੇ। ਬਿਸਮਿਲ੍ਲਾ ਜੀ। ਅੱਜ ਆਪਣੀ ਗੱਡੀ ਦਾ ਇੰਜਣ ਵੇਖੋ, ਅੱਲਾ ਦਾ ਸ਼ੁਕਰ ਹੈ ਸਾਫ਼ ਸੁਥਰਾ ਜੀ। ਤੇ ਦੁਆ ਕਰਿਓ ਕਿ ਅੱਲਾ ਇਹਨੂੰ ਵੀ ਤਕੜੀ ਗੱਡੀ ਦੇਵੇ ਤੁਹਾਡੇ ਭਰਾ ਨੂੰ। ਤੇ ਇਨਸ਼ਾਅੱਲਾ ਹੁਣ ਲੱਗਾ ਮੈਂ ਜਨਾਬ ਕੰਮ ਸ਼ਮ ਕਰਨ।
ਤੇ ਫਿਰ ਨਿਕਲਦੇ ਹਾਂ ਤੇ ਅੱਜ ਤੁਹਾਨੂੰ ਡਿੰਗੇ ਦਾ ਵਲੌਗ ਵਿਖਾਉਂਦੇ ਹਾਂ, ਕੁਝ ਰਸਤੇ ਦੇ ਮੂਵਮੈਂਟ ਵੀ ਚੈੱਕ ਕਰਾਵਾਂਗੇ ਤੇ ਕੁਛ ਇਨਸ਼ਾਅੱਲਾ ਜਦੋਂ ਅਸੀਂ ਨੂੰ ਪਹੁੰਚਾਵਾਂਗੇ ਉਦੋਂ ਵੀ ਵੀਰਾਂ ਨੂੰ ਲਾਜ਼ਮੀ ਸ਼ੌਕ ਕਰਵਾਵਾਂਗਾ। ਲੋ ਜੀ ਜਿੰਦਰਾ ਦਨਾਨ ਜੀ ਕੂਬ ਦੇ ਆਉਂਦੇ ਆ ਭਾਈ ਜੀ, ਮੈਂ ਨੂੰ ਲੋਡ ਵੀ ਕਰ ਦਿੱਤਾ ਜੀ ਗੱਡੀ ਦੇ ਵਿੱਚ। ਚੱਲ ਮੈਂ ਕਿਹਾ ਸੁਣਿਆ ਬਹਿ ਵੀ ਗਿਆ ਆਰਾਮ ਨਾਲ, ਉਹਨੂੰ ਪਤਾ ਲੱਗ ਗਿਆ ਕਿ ਕੱਲ ਆਇਆ ਸੀ, ਲੱਗਦਾ ਜੀ ਵਾਪਸ ਘਰ ਚੱਲਣਾ ਤੇ ਅੱਜ ਵਾਪਸ ਇੱਧਰ ਮੇਰੇ ਨਾਲ ਵੇਖ ਅੱਜ ਤੋਂ ਚੱਲਣਾ ਡਿੰਗੇ। ਬਾਕੀ ਗਿਆ ਅਸੀਂ ਹੁਣ ਪਹੁੰਚ ਗਏ ਜੀ ਜੋੜਾ ਲਾਲਾ ਮੂਸੇ ਡਿੰਗਿਓ ਨਿਕਲ ਕੇ ਲਾਲੇ ਮੂਸੇ ਵਾਲੇ ਰੋਡ ਦੇ ਉੱਪਰ ਆ, ਠੀਕ ਹੈ ਜੋੜਾ ਕਰਨਾਨਾ ਤੇ ਅਸੀਂ ਜੋੜੇ ਪਹੁੰਚ ਗਏ ਜੀ। ਤੇ ਬਾਬੇ ਹੁਣੇ ਅੱਗੇ ਜਾ ਰਹੇ ਸਾਨੂੰ ਲੈ ਕੇ, ਅਸੀਂ ਲੋਕੇਸ਼ਨ ਤੇ ਲਾਈ ਸੀ ਮਗਰ ਥੋੜਾ ਜਿਹਾ ਗਲਤ ਹੋ ਗਿਆ ਸੀਗੇ। ਹੁਣ ਅੱਲਾ ਖੈਰ ਕਰੇ ਅਸੀਂ ਪਹੁੰਚਣੇ ਵਾਲੇ ਹਾਂ ਜੀ, ਜੇ ਸਾਨੂੰ ਟਰਾਲੀ ਵਾਲਾ ਕਿਸੇ ਪਾਸੇ ਲੱਗ ਲੈਣ ਦਊਗਾ ਤੇ ਮਾਰੋ ਆਵਾਜ਼ ਜ਼ਰਾ ਮਾਂ ਜੀ। ਇਹ ਜੀ ਰਜ਼ਵਾਨ ਭਾਈ ਇਹਨਾਂ ਦੇ ਵੱਡੇ ਭਾਈ ਆ, ਇਹ ਬਗਿਆੜੀ ਫੀਮੇਲ ਇਧਰ ਆ, ਇਹ ਫੀਮੇਲ ਵੀ ਇਹਨਾਂ ਨੇ ਮੈਂ ਦਿੱਤੀ ਸੀ। ਜੋ ਇਹਨਾਂ ਨੇ ਕਹਿਣਾ ਇਹਨੇ ਉਹ ਕਰਨਾ। ਇਹਨਾਂ ਕੀ ਕਿਹਾ ਤੁਸੀਂ ਜੀ? ਉਹਨੂੰ ਕੋਈ ਲੈਣੀ ਬੰਦੇ ਜਿਹਨੇ ਕੋ ਪਹਿਲੇ ਲਈ ਸੀ, ਦੁਬਾਰਾ ਦੱਸਿਓ ਜਰਾ। ਮੈਂ ਕਿਹਾ ਉਹ ਜਿਹੜਾ ਬੰਦਾ ਪਹਿਲੇ ਜਿਹਨੇ ਸਪਲਾਇਰ ਉਸੇ ਕੋਲ ਉਹਨੂੰ ਕੋਈ ਲੈਣੀ ਸ਼ਾਇਦ ਸਹੀ ਨਿਕਲੀ ਸੀ। ਮੈਂ ਕਿਹਾ ਕੱਲ ਮੈਂ ਕਿਹਾ ਰਜ਼ਵਾਨ ਰਹਿਣ ਦੇ ਜਿਹੜਾ ਗਾਹਕ ਸੂ ਪਤਾ ਹਾਂ ਉਹਨੇ ਆਖਿਆ ਭਾਈ ਜੀ ਮੈਂ ਗੱਲ ਕੀਤੀ ਹੈ। ਹਾਂ ਮੈਂ ਕਿਹਾ ਠੀਕ ਹੈ ਆਵਾਂਗੇ। ਸਹੀ ਹੈ। ਮਜ਼ਾ ਕਰਾ ਰਹੀ ਫੀਮੇਲ ਰਾਖੀ ਰੋਕੀ ਵੀ ਕਰਦੀ ਕਿ ਨਹੀਂ ਫੀਮੇਲ? ਸਾਰਾ ਕੁਝ ਕਰਦੀ ਏ। ਮਾਰੋ ਆਵਾਜ਼ ਜਰਾ। ਬੈਠੋ ਆ ਜਾ ਹੁਣ ਇਹਨੂੰ ਬਾਹਰ ਕੱਢ ਦੇਣਾ, ਦੇਖਿਓ ਜ਼ਰਾ ਇਹਨਾਂ ਉਹਨੂੰ ਕਹਿਣਾ ਵਾ ਕਿ ਵਾਪਸ ਚੱਲ ਜਾ, ਵਾਪਸ ਚੱਲ ਜਾਂਦੀ ਹੈ। ਹਾਲਾਂਕਿ ਏਡੀ ਮੈਂ ਪਿਛਲੇ ਸਾਲ ਮੇਰੇ ਕੋਲ ਭਜਵਾਈ, ਸਾਲ ਕੀ ਹੋਇਆ ਜੀ ਭਾਈ ਜੀ ਆਮ ਸੁਆਣੀਆਂ ਨਾਲ ਸਿਆਣੀ ਜੇ। ਦੁਬਾਰਾ ਦੱਸਿਓ ਜ਼ਰਾ। ਆਮਾ ਸੁਆਣੀਆਂ ਨਾਲ ਸਿਆਣੀ ਏ। ਹੁਣ ਅੱਧੀ ਮਾਂ ਵੀ ਨਹੀਂ ਪਤਾ ਸੁਆਣੀ ਕਿਹਨੂੰ ਕਹਿੰਦੇ, ਜ਼ਰਾ ਤੂੰ ਦੱਸ ਦੇ ਜ਼ਰਾ। ਇਹ ਅੰਕਲ ਨਹੀਂ ਕਹਿਣ ਦਾ ਆ ਕਿ ਕਈ ਬੁੱਢੀਆਂ ਨਾਲੋਂ ਕਈ ਰੰਨਾਂ ਨਾਲੋਂ ਸਿਆਣੀ ਆ, ਕਿ ਜਿਹੜੀ ਗੱਲ ਤਾਂ ਮੰਨ ਲੈਂਦੀ ਆ। ਕਈ ਰੰਨਾਂ ਨੂੰ ਅਸਰ ਹੀ ਨਹੀਂ ਹੁੰਦਾ, ਤੇ ਉਹਨਾਂ ਰੰਨਾਂ ਨਾਲੋਂ ਚੰਗੀ ਆ ਜਿਨ੍ਹਾਂ ਨੂੰ ਅਸਰ ਹੀ ਨਹੀਂ ਹੁੰਦਾ। ਇਹਨੇ ਉੱਤੇ ਟਾਈਮ ਅਮਲ ਕਰਨੇ ਕਸੂ। ਹਾਂ ਸਹੀ ਗੱਲ ਆ। ਉਸੇ ਟਾਈਮ ਇੱਕ ਦਫਾ ਨੂੰ ਆਵਾਜ਼ ਮਾਰਦੇ ਅਸੀਂ, ਕੁੱਤਾ ਜਦੋਂ ਲਾਹਣ ਲੱਗੇ ਸੀ ਨਾ ਗੱਡੀ ਤੋਂ, ਤੇ ਉਦੋਂ ਉਹ ਇਹਨੂੰ ਵੇਖ ਕੇ ਨਾ ਭੌਂਕਿਆ ਤੇ ਅਸੀਂ ਕਹਿੰਦੇ ਪਰੇ ਕਰ ਲਓ। ਇਹਨਾਂ ਨੇ ਆਵਾਜ਼ ਮਾਰੀ, ਉਹ ਭਾਈ ਉਹ ਚੱਲ ਗਈ ਡੇਰੇ ਵਾਲੇ ਪਾਸੇ। ਅਸੀਂ ਫਿਰ ਜਦੋਂ ਕੁੱਤਾ ਲੱਗੇ ਤੇਰੇ ਘਰ ਆਉਣ ਲੱਗੇ ਆ ਨਾ, ਇਹ ਮਗਰ ਆਉਣ ਲੱਗੀ, ਇਹਨਾਂ ਦਬਕਾ ਮਾਰਿਆ, ਵਾਪਸ ਚਲੇ ਗਈ। ਕਹਿੰਦੇ ਗੱਲ ਬੜੀ ਮੰਨਦੀ ਯਾਰ, ਸਮਝਦਾਰ ਬੜੀ। ਮੈਂ ਕਿਹਾ ਹੁਣ ਆਵਾਜ਼ ਮਾਰੋ ਵਾਪਸ ਆਉਂਦੀ। ਇਹਨਾਂ ਆਵਾਜ਼ ਮਾਰੀ ਭਾਈ, ਸਾਡੇ ਮਗਰ ਇੱਥੇ ਘਰ ਆ ਗਈ ਤੇ ਵੇਖੋ ਆ ਗਿਆ ਉਹ ਡਰਾਈਵਰ ਤੇ ਬੈਠੇ। ਮਾਰਦਾ ਦੂਜੀ ਕੁੱਤੀ ਲੋਗੜੇ। ਹਾਂਜੀ ਹਾਂਜੀ ਇਹਨੂੰ ਮੈਂ ਨਾ ਕਿ ਲਾਡੋ ਆ ਕੇ ਰੋਟੀ ਖਾ ਤੇ ਇਹ ਪਿੱਛੂ ਇਹਦੀ ਉਹ ਆਵੇ ਨਹੀਂ ਤੇ ਮੈਂ ਖਾਣੀ ਹੈ। ਬੰਦਾ ਇਸ ਤਰ੍ਹਾਂ ਨਹੀਂ ਜੇ ਕਰਦਾ ਨਹੀਂ ਕਰਦਾ। ਉਹ ਆਰਾ ਕੁੱਤੀ ਨਹੀਂ ਇਦਾਂ ਹੀ, ਉਹ ਇੰਨੀ ਛੋਟੀ ਹੈ ਤੇ ਬਾਹਰੋਂ ਆ ਕੇ ਰੋਟੀ ਪਾਈ ਤੇ ਉਹਨੂੰ ਜਾਣ ਨਹੀਂ ਛੱਡਦੀ। ਹਾਂ ਅੱਛਾ ਉਹ ਕਹਿੰਦੀ ਉਹਨੂੰ ਵੀ ਦਿਓ ਤੇ ਮੈਨੂੰ ਵੀ ਦਿਓ। ਇਹ ਪਿੱਛੂ ਇਹਦੀ ਉਹਨੂੰ ਕਹਿੰਦੀ ਆ ਤੇ ਤਾਂ ਖਾਣੀ ਰੋਟੀ। ਇਤਨੇ ਸਬਰ ਵਾਲੀ ਨਹੀਂ ਤੇ ਕੁੱਤੇ ਕਿੱਥੋਂ ਕਰਦੇ? ਕੁੱਤੇ ਤੇ ਇੱਕ ਦੂਜੇ ਦੀ ਖੋ ਖਾਣ ਨੂੰ ਕਰਦੇ, ਲੜਦੇ ਆ ਰੋਟੀ ਦੀ ਕਰ। ਬੰਦਾ ਨਹੀਂ ਸਬਰ ਕਰਦਾ। ਤੇ ਹੁਣ ਚੱਲੇ ਅਸੀਂ ਬਾਹਰ ਤੇ ਇਹ ਵੇਖੋ ਸਾਡੇ ਮਗਰ ਇਹਨੇ ਆਣਾ। ਉਹ ਨਿਕਲੀ ਬਾਹਰ, ਨਿਕਲ ਕੇ ਆਵਾਜ਼ ਮਾਰਿਆ ਜ਼ਰਾ। ਆ ਵੇਖਿਓ ਜ਼ਰਾ, ਉਹਨੂੰ ਆਵਾਜ਼ ਮਾਰੀ ਆ ਜਾ। ਉਹ ਇੱਧਰ ਹੀ ਸਾਡੇ ਨਾਲ ਬਾਹਰ ਨਿਕਲ ਆਈ ਜੇ। ਹੁਣ ਅਸੀਂ ਥੋੜਾ ਜਿਹਾ ਅੱਗੇ ਜਾਣਾ, ਜਿਹਨੂੰ ਆਵਾਜ਼ ਮਾਰਨੀ, ਇਹਨੂੰ ਕਹਿਣਾ ਵਾਪਸ ਚੱਲ ਜਾ। ਹੁਣ ਕਹਿੰਦੇ ਵਾਪਸ ਚੱਲ ਜਾ। ਨਹੀਂ ਕੋਈ ਨਹੀਂ, ਚਾਬੀ ਮੇਰੀ ਜੇਬ 'ਚ ਆ, ਮੋਬਾਈਲ ਦੂਸਰਾ ਤੇਰੇ ਕੋਲ। ਨਹੀਂ ਕੋਈ ਨਹੀਂ, ਸਮਾਨ ਕੋਈ ਨਹੀਂ ਹੈਗਾ। ਆ ਜਾ। ਕੱਪੜਿਆਂ ਨੂੰ ਵਾਲ ਕਰ ਦਿੱਤੇ। ਇਹ ਕਿੱਥੇ ਲਈ ਸੀ ਪਹਿਲਾਂ ਆਪਾਂ? ਗੇੜੀ ਪਿੰਡ ਚ ਲਈ ਸੀ। ਲੋ ਜਣ ਬਿੱਲੂ ਵੀ ਚੱਲਿਆ ਸਾਡੇ ਨਾਲ। ਹਾਂ ਚੱਲ ਆ ਚੱਲੇ ਅਸੀਂ ਹੁਣ ਅੱਗੇ ਬਿੱਲੂ ਨੂੰ ਲੈ ਕੇ ਵਾਪਸ, ਠੀਕ ਆ। ਤੇ ਉਹ ਨਾਲ ਵੇਖੋ ਸਾਡੇ ਉਹ ਵੀ ਫੀਮੇਲ ਆਹ ਪਰੇ ਚਲੇ ਗਈ। ਲੋ ਜੀ ਬਿੱਲੂ ਨੂੰ ਅਸੀਂ ਹੁਣ ਇੱਥੇ ਬੰਨ ਛੱਡਿਆ ਜੇ, ਠੀਕ ਆ। ਇਹ ਲੱਗਾ ਸੀਗਾ ਪਹਿਲੇ ਨਾ ਉਹਦੇ ਨਾਲ ਲੜਨ। ਇਹ ਵੇਖਿਓ ਜ਼ਰਾ ਦੋਵਾਂ ਦੀ ਨਾ ਸਲਾਹ ਬਣਦੀ, ਮਗਰ ਇਹ ਕਿ ਮੈਂ ਕਿਹਾ ਸ਼ੁਕਰ ਹੈ ਕਿ ਨਰਮਾਦੀ ਆ ਤੇ ਉਹ ਇੱਕ ਦੂਸਰੇ ਤੋਂ ਖੌਰ ਨਹੀਂ ਕਰਦੇ। ਹਾਂਜੀ ਜਿੱਧਰ ਮੈਂ ਜਾਣਾ ਇਹਨਾਂ ਦੋ ਇਕੱਠੇ ਜਾਣਾ, ਮਗਰ ਜਾਣਾ ਇਦਾਂ ਉਹਨੂੰ ਪਤਾ ਲੱਗ ਗਿਆ, ਠੀਕ ਹੈ। ਸਮਝ ਲੱਗ ਗਈ ਇਹਨਾਂ ਨੂੰ ਪੂਰੀ ਹੁਣ। ਨਹੀਂ ਲਾਡੋ ਨੇ ਦੇਖੋ ਨਾ ਉਹਨੂੰ ਵੜ ਲਿਆ, ਲਾਡੋ ਨੇ ਉਹਨੂੰ ਵੜ ਲਿਆ ਜੇ, ਲਾਡੋ ਨੇ ਵੜ ਲਿਆ ਉਹਨੂੰ। ਲਾਡੋ ਨੇ ਕੀਲ ਵਿੱਚ ਕਰ ਲਿਆ। ਆਹੋ ਬਜ਼ੁਰਗ ਵੀ ਹੱਸਦੇ ਨੇ। ਮੈਂ ਕਿਹਾ ਲਾਡੋ ਨੇ ਇਹਨੂੰ ਵੜ ਲਿਆ, ਠੀਕ ਹੈ। ਲਾਡੋ ਵੇਖੋ ਨਾ ਉਹਨੇ ਜ਼ਖਮਾਂ ਨੂੰ ਚੈੱਕ ਕਰ ਰਹੀ ਹੈ, ਕਹਿੰਦੀ ਤੇਰੇ ਕਿਤੇ ਜ਼ਖਮ ਹੋਏ ਆ। ਤੇ ਇਹ ਤੇ ਬੜੀ ਦੋਸਤਾਂ ਦੇ ਤੇ ਜੱਤ ਸੀਗੀ, ਠੀਕ ਹੈ। ਇਹ ਹੁਣ ਥੋੜੀ ਜੱਤ ਤੇ ਘਟ ਗਈ ਹੈ। ਇਹ ਕਰਕੇ ਆਣਾ, ਇਹਨੂੰ ਨਹੀਂ ਛੇੜਨਾ, ਇਹਨੇ ਨਹੀਂ ਛੇੜਨਾ। ਹਾਂ ਜਿਹੜਾ ਵੀ ਜਾਨਵਰ ਨਵਾਂ ਲਿਆਉਣਾ, ਮਾਲ ਡੰਗਰ ਕੋਈ ਸ਼ੈ ਵੀ ਹੈ, ਇਹਨੂੰ ਆਣਾ ਮੈਨੂੰ ਨਹੀਂ ਛੇੜਨਾ ਤੇ ਨਹੀਂ ਛੇੜਨਾ। ਉਹ ਅਸੀਂ ਵੇਖ ਲਿਆ ਜੀ। ਲੋ ਜੀ ਹੁਣ ਇੱਥੇ ਠੀਕ ਹੈ। ਤੇ ਅਸੀਂ ਹੁਣ ਇੱਕ ਆਖਰੀ ਤੁਹਾਨੂੰ ਤਜਰਬਾ ਕਰਕੇ ਚੈੱਕ ਕਰਾਉਣ ਲੱਗੇ ਆ
ਇਹਨੂੰ ਕਹੋ ਜਰਾ ਘਰ ਨੂੰ ਜਾਵੇ ਜਰਾ ਮੈਂ ਚੱਲ ਘਰ ਨਾ ਜਾ ਆ ਜਾ ਘਰ ਜਾਣ ਦੇ ਆ ਜਾ ਰਾਮ ਜੀ ਮਾਰੋ ਦਬਕਾ ਜਰਾ ਚੱਲ ਆ ਜਾ ਰਹਿਣ ਦੇ ਆ ਜਾ ਡਾਡੋ ਮਾਰੋ ਆਵਾਜ਼ ਆ ਜਰਾ ਜਾ ਆ ਵੇਖ ਆ ਗਈ ਕਬ ਆ ਜਾ ਆਪਣੇ ਕੋਲ ਸੱਦੋ ਨਾ ਆਪਣੇ ਕੋਲ ਸੱਦੋ ਆ ਗਈ ਕੋਲ ਹਲੋ ਉਹ ਬੈਗੀ ਵੇਖ ਲੋ ਕੀ ਬਾਤ ਕੋਈ ਨਹੀਂ ਸਿਖਾਈ ਵੇਖ ਲੋ ਕੁਛ ਨਹੀਂ ਕੀਤਾ ਇਸ ਆ ਪੁਰਾਣੇ ਬਘਿਆੜੇ ਨਿਸ਼ਾਨ ਉਹ ਕਹਿੰਦਾ ਚੱਲ ਘਰ ਇੱਥੇ ਮਾਰੋ ਵਾਪਸ ਆ ਜਾ ਨਾ ਮਾਰੋ ਵਾਦਨ ਕੇ ਵਾਪਸ ਆ ਜਾ ਜਰਾ ਸਵੀਟੀ ਕਮੇ ਨਿੱਕੀ ਕਿੱਥੇ ਆ ਹੋਵੇ ਅੱਛਾ ਉਹ ਵੀ ਆ ਗਈ ਅੱਛਾ ਇਹਦੀ ਇੱਕ ਗੱਲ ਕਰਦੇ ਸੀਗੇ ਕਿ ਇਦਾਂ ਹੀ ਬਸ ਖੁੱਲੀ ਫਿਰਦੀ ਸ਼ੁਰਦੀ ਆ ਜਾਂਦੀ ਸੀਗੀ ਤੇ ਰੋਟੀ ਪਾਣੀ ਪਾਉਂਦੇ ਤੇ ਇਹਦਾ ਕਰਕੇ ਇਕੱਠੀ ਰਹਿੰਦੀ ਰੱਬ ਨੇ ਜਾਨ ਪਾਈ ਨੇ ਹਾਂਜੀ ਰੋਟੀ ਪਾਣੀ ਸਾਡੇ ਮੁੱਲ ਵੀ ਤੇ ਬੜਾ ਕੁਝ ਕਹਿੰਦੇ ਨੇ ਤੇ ਇਹਨੂੰ ਛੜੀ ਰੋਟੀ ਪਾਣੀ ਇਹਨਾਂ ਦੀ ਰਜ਼ਾ ਉਹ ਵੇਲੋ ਰੋਟੀ ਉਹਨੂੰ ਵੇਖ ਕੇ ਤੇ ਕੁੱਤੇ ਨਵੇਂ ਨੂੰ ਭੌਂਕਦੀ ਪਈ ਹੈ ਉਹਨੂੰ ਪਤਾ ਲੱਗਦਾ ਪਿਆ ਕਿ ਕੋਈ ਨਵੀਂ ਸ਼ੈ ਆਈ ਉਹ ਵੇਖੋ ਜਾਨਵਰ ਕੋਈ ਵੀ ਵੇਖੋ ਖਾਦਾ ਪੀਤਾ ਤੇ ਆਪਣਾ ਦੱਸਦਾ ਆ ਨਾ ਉਹਨੇ ਦੱਸਿਆ ਕਿ ਨਹੀਂ ਬਈ ਕੋਈ ਨਵੀਂ ਸ਼ੈ ਆਈ ਹੈ ਅੱਛਾ ਵੀ ਬਿੱਲੂ ਫਿਰ ਅਸੀਂ ਚੱਲੇ ਹੀ ਹੈ ਤੇਰਾ ਸਫ਼ਰ ਇੱਥੇ ਤੱਕ ਸੀਗਾ ਵੇਲੋ ਤੂੰ ਪਹੁੰਚ ਗਿਆ ਕਿੱਥੋਂ ਆਇਆ ਕਿੱਥੇ ਸਫ਼ਰ ਕੀਤਾ ਤੇ ਕਿੱਥੇ ਆ ਗਿਆ ਦੇਖ ਲੈ ਹੁਣ ਤੇਰਾ ਕੰਮ 60 ਕਿਲੋ ਹੈ ਤੁਹਾਡਾ ਕਿਹੜਾ ਸ਼ਹਿਰ ਦੱਸਿਆ ਸਾਡਾ ਫੈਸਲਾਬਾਦ ਛੋਟਾ ਮਾਨਾ ਸ਼ੇਖਪੁਰੇ ਰੋਡ 220-25 ਕਿਲੋਮੀਟਰ ਆ ਇੱਥੋਂ ਤੇ ਇਹ ਗਾਂ ਆਇਆ ਆਰਫ ਵਾਲੇ ਲਾਗੋਂ ਆਇਆ ਪਤਾ ਮੈਂ ਉਹਦਾ ਮਾਰੀ ਲੋਕੇਸ਼ਨ ਇੱਕ ਸ਼ਹਿਰ ਦੀ ਨਹੀਂ 167 ਮੈਨੂੰ ਦੱਸਿਆ ਨਹੀਂ ਤੇ ਇਹ ਤੇ ਆਇਆ ਆਰਫ ਵਾਲੇ ਲਾਗੋਂ ਚਲੇ ਮੈਂ ਫੋਨ ਦਿੱਤਾ ਆਰਫ ਵਾਲੇ ਤੋਂ 20 ਕਿਲੋਮੀਟਰ ਘੱਟ ਹੀ ਉੱਥੋਂ ਆਇਆ ਤੇ ਤਕਰੀਬਨ ਕਰਕੇ ਆਇਆ ਸਫ਼ਰ ਆਪਣਾ ਲਗਭਗ ਲਾ ਲਓ 400 ਕਿਲੋਮੀਟਰ ਤੋਂ ਸਫ਼ਰ ਕਰਿਆ ਆਇਆ ਹੈ ਕਿਹੜੇ ਪ੍ਰਦੇਸ਼ਾਂ ਜ਼ਿਲ੍ਹਿਆਂ ਦੇ ਵਿੱਚੋਂ ਟੱਪਦਾ ਜਿੱਥੇ ਜਿੰਦਾ ਰਿਸਕ ਲਿਖਿਆ ਹਾਂ ਜਿੱਥੇ ਦਾ ਰਿਸਕ ਲਿਖਿਆ ਸੀ ਪਹੁੰਚ ਗਿਆ ਜੀ ਉੱਥੇ ਉਹ ਬਸ ਠੀਕ ਹੈ ਬਸ ਠੀਕ ਹੈ ਲੋ ਜੀ ਬਜ਼ੁਰਗੋ ਠੀਕ ਹੋ ਗਿਆ ਫਿਰ ਠੀਕ ਹੈ ਜੀ ਅੱਲਾ ਦੇ ਵਾਲੇ ਮਜ਼ਾ ਆਇਆ ਜਨਾਬ ਤੁਹਾਡਾ ਗੱਪਸ਼ਪ ਕਰਕੇ ਹਾਂਜੀ ਬਸ ਕੋਈ ਨਹੀਂ ਰੋਟੀ ਖਾਦੀ ਹੈ ਜੀ ਇਹ ਗਿਆ ਸਾਨੂੰ ਨਾਲ ਲੈਣ ਵਾਸਤੇ ਜਵਾਨ ਜਿਹੜਾ ਹੈ ਨਿਕਲੇ ਦਨਾਨ ਫਿਰ ਮੌਸਮ ਵੀ ਵੇਖੋ ਖਰਾਬ ਹੋ ਰਿਹਾ ਲੱਗਦਾ ਮਾੜਾ ਕੀਤਾ ਤੇ ਨਹੀਂ ਮੈਂ ਕਿਹਾ ਜ਼ਬਰਦਸਤ ਮਜ਼ਾ ਆਇਆ ਤੁਹਾਡਾ ਗੱਪਸ਼ਪ ਕਰਕੇ ਵੀ ਨਿਸ਼ਾਨੀ ਲਾ ਲਈ ਅਸੀਂ ਫੋਟੋ ਦੀ ਜਿਹੜਾ ਤੁਸੀਂ ਅੱਛਾ ਵੀ ਇਹ ਸਾਨੂੰ ਅੰਕਲ ਹੋਣੀ ਕੋਈ ਲੈਣ ਗਏ ਨਾ ਤੇ ਅਸੀਂ ਸੀਗੇ ਅਜੇ ਰਸਤੇ ਦੇ ਵਿੱਚ ਮਤਲਬ ਆਮਣੇ ਸਾਹਮਣੇ ਸਾਡਾ ਟੱਕਰਾ ਹੋਇਆ ਤੇ ਇਹਨਾਂ ਨੇ ਨਾ ਮੈਂ ਲਾਈਟ ਮਾਰੀ ਮੋਟਰਸਾਈਕਲ ਦੀ ਮੈਂ ਵੀ ਲਾਈਟ ਮੈਨੂੰ ਪਤਾ ਲੱਗ ਗਿਆ ਅਸੀਂ ਰਸਤੇ 'ਚ ਗੱਲ ਕਰਦੇ ਇਹ ਦੌਰਾਨ ਕਹਿੰਦਾ ਇਹਨਾਂ ਨੂੰ ਪਛਾਣਿਆ ਕਿੱਦਾਂ ਆਪਾਂ ਨੂੰ ਜਦੋਂ ਅਸੀਂ ਇੱਥੇ ਆ ਕੇ ਉਤਰੇ ਹਾਂ ਕਹਿੰਦੇ ਮੈਂ ਨਾ ਫੋਟੋ ਵੇਖੀ ਤੁਹਾਡੀ ਗੱਡੀ ਦੀ ਮੈਂ ਨਿੱਕੇ ਨੂੰ ਆਖਿਆ ਦੀ ਫੋਟੋ ਦੀ ਨਿਸ਼ਾਨੀ ਰੱਖਣੀ ਹੈ ਤੇ ਫੋਟੋ ਵੇਖ ਲਈ ਨਾ ਸਾਨੂੰ ਪਤਾ ਲੱਗ ਗਿਆ ਕਿ ਬਈ ਬੰਦੇ ਇਹੀ ਨੇ ਚਲੋ ਨਾ ਇਹਦੀ ਨਿਸ਼ਾਨੀ ਰੱਖੀ ਠੀਕ ਹੈ ਨਾ ਕਿਉਂਕਿ ਨੰਬਰ ਤਾਂ ਨਹੀਂ ਸਮਝ ਲੱਗਦੀ ਨਹੀਂ ਇਹ ਤਾਂ ਫੋਟੋ ਕਿਸੇ ਦਿਨ ਲੱਗੀ ਲਓ ਜੀ ਉਸਮਾਨ ਬਾਈ ਤੁਹਾਡੀ ਫੋਟੋ ਵੇਖ ਕੇ ਜਨਾਬ ਅੱਜ ਪਛਾਣੇ ਗਏ ਵੇਖ ਲਓ ਅੱਜ ਲਓ ਜੀ ਮੇਰੇ ਡਿੰਗੇ ਵਾਲਾ ਵੀਰ ਭਰਾਵੋ ਅਸੀਂ ਡਿੰਗੇ ਜਨਾਬ ਆ ਗਏ ਪਿੱਛੇ ਹਲਕੀ ਜੀ ਬਾਰਿਸ਼ ਹੋਈ ਠੀਕ ਹੈ ਤੇ ਦੱਸੋ ਕਮੈਂਟ ਕਰਕੇ ਕਿਹੜਾ ਸਾਡਾ ਪਰਦੇਸੀ ਵੀਰ ਆ ਠੀਕ ਹੈ ਜੀ ਜਿਹੜਾ ਡਿੰਗੇ ਤੋਂ ਬਿਲੋਂਗ ਕਰਦਾ ਜੀ ਡਿੰਗੇ ਤੋਂ ਲੰਘ ਕੇ ਅਸੀਂ ਗਏ ਸੀ ਅੱਗੇ ਜੋੜਾ ਕਰਨਾਣਾ ਤੇ ਵਾਪਸ ਅਸੀਂ ਹੁਣ ਡਿੰਗੇ ਸ਼ਹਿਰ ਪਹੁੰਚ ਗਏ ਨੇ ਠੀਕ ਹੈ ਜ਼ਿਲ੍ਹਾ ਗੁਜਰਾਤ ਤਹਿਸੀਲ ਡਿੰਗਾ ਆ ਗਿਆ ਜੀ ਗਵਰਨਮੈਂਟ ਹਾਈ ਸਕੂਲ ਕੋਲੀਆਂ ਰੋਡ ਡਿੰਗਾ ਚੈੱਕ ਕਰੋ ਡਿੰਗੇ ਦਾ ਸ਼ਹਿਰ ਆ ਗਿਆ ਜੀ ਮੇਨ ਇੱਥੇ ਅਸੀਂ ਅਕਮਲ ਭਾਈ ਦੀ ਸ਼ਾਦੀ ਦੇ ਵਿੱਚ ਜਨਾਬ ਇੱਥੇ ਆਏ ਸੀ ਨੂਰ ਜਮਾਲ ਡਿੰਗਾ ਸ਼ਹਿਰ ਆ ਗਿਆ ਜੀ ਇੱਥੋਂ ਅਸੀਂ ਲੈਫਟ ਹੋ ਕੇ ਤੇ ਫਿਰ ਅਸੀਂ ਮੰਡੀ ਰੋਡ ਤੇ ਆਉਣ ਲੱਗੇ ਹਾਂ ਅੱਲਾ ਖੈਰ ਲਓ ਜੀ ਵੀਰੋ ਦੱਸੋ ਜ਼ਰਾ ਕਿ ਇਹ ਅਲਮ ਕਿਹੜੀ ਜਗ੍ਹਾ ਤੇ ਲੱਗਾ ਹੋਇਆ ਠੀਕ ਹੈ ਕਿਹੜਾ ਰੋਡ ਆ ਕਿੱਥੇ ਲੱਗਾ ਹੋਇਆ ਬੜਾ ਵੱਡਾ ਅਲਮ ਲੱਗਾ ਜੇ ਯਕੀਨ ਕਰੋ ਮੈਂ ਤੇ ਇਹਨੂੰ ਬੜੀ ਦੇਰ ਦਾ ਦੇਖਦਾ ਜੇ ਠੀਕ ਹੈ ਤੇ ਕਿਸੇ ਦੋਸਤ ਨੂੰ ਪਤਾ ਹੋਵੇ ਜਾਂ ਕੋਈ ਪਹਿਲੇ ਇੱਧਰ ਆਇਆ ਹੋਵੇ ਦੱਸੋ ਆਲਮ ਕਿਹੜੀ ਜਗ੍ਹਾ ਤੇ ਲੱਗਾ ਹੋਇਆ ਬੜਾ ਵੱਡਾ ਆਲਮ ਆ ਤੇ ਬੜੇ ਤਰੀਕੇ ਨਾਲ ਲਾਇਆ ਗਿਆ ਵੇਖੋ ਉਹਨੂੰ ਕਰਕੇ ਆਪਣਾ ਤਾਰਾਂ ਸ਼ਾਰਾਂ ਪਾ ਕੇ ਤੇ ਵੱਡਾ ਖੰਭਾ ਲਾ ਕੇ ਬੜਾ ਵੱਡਾ ਆਲਮ ਲਾਇਆ ਹੋਇਆ ਹੈ ਹਲਕੀ ਆਵਾਜ਼ ਚੱਲ ਰਹੀ ਹੈ ਤੇ ਲਿਖਿਆ ਹੈ ਜੀ ਯਾ ਹੁਸੈਨ ਲੋ ਜੀ ਵੀਰੋ ਹੁਣ ਅਸੀਂ ਆਏ ਉੱਥੇ ਵਾਪਸ ਤੇ ਅੱਜ ਕੱਲ੍ਹ ਸਾਨੂੰ ਮਾਸ਼ਾਅੱਲਾ ਵੇਖੋ ਜਿੱਧਰ ਜਾਂਦੇ ਸਾਨੂੰ ਅੱਗੇ ਬੱਕਰੀਆਂ ਵੇਖਣ ਨੂੰ ਲੱਭਦੀਆਂ ਜੇ ਅਸੀਂ ਉੱਥੋਂ ਉਲਟੇ ਡੌਗ ਛੱਡ ਕੇ ਤੇ ਵਾਪਸੀ ਪਹੁੰਚੇ ਹਲੇ ਰਸਤੇ ਦੇ ਵਿੱਚ ਹੀ ਅਸੀਂ ਅਲੀਪੁਰ ਚੱਠੇ ਆ ਗਏ ਸੀ ਜਨਾਬ ਮੈਸਮ ਭਾਈ ਦੇ ਕੋਲ ਫਿਰ ਅੱਬੋ ਇਹਨਾਂ ਦਾ ਫੋਨ ਆਇਆ ਇੱਥੇ ਉਹ ਜਨਾਬ ਮੈਂ ਕਿਹਾ ਸੀ ਮੰਡੀ ਭਾਅ ਦਿਨ ਪਹੁੰਚੇ ਕਹਿੰਦਾ ਸਾਡੇ ਕੋਲ ਹੋ ਕੇ ਚਲੋ ਜਾਓ ਫਿਰ ਵਾਪਸ ਇੱਧਰ ਆ ਗਏ ਜੀ ਹੁਣ ਖਾਣਾ ਛਾਣਾ ਖਾਦਾ ਝੱਟ ਗੱਪਸ਼ਪ ਕੀਤੀ ਤੇ ਮੈਂ ਕਿਹਾ ਦੋਸਤਾਂ ਨੂੰ ਥੋੜਾ ਸ਼ੌਕ ਵੀ ਕਰਾਈਏ ਇਹਨਾਂ ਕੋਲ ਬੜੀ ਅੱਛੀ ਮਾਦੀ ਆ ਤੁਹਾਨੂੰ ਬਾਹਰ ਕੱਢ ਕੇ ਦਿਖਾਣੇ ਜਰਾ ਇਹ ਕੁੱਤਾ ਇਹਨਾਂ ਨੇ ਕੋਲਣਾ ਇੱਕ ਵਿਲਨ ਇਹ ਵਿਲਨ ਦਾ ਬੱਚਾ ਆ ਇਹਨਾਂ ਨੇ ਕਿਸੇ ਨੂੰ ਫੀਮੇਲ ਕ੍ਰਾਸ ਕਰਵਾ ਕੇ ਦਿੱਤੀ ਸੀ
ठीक है फीमेल क्रॉस करवा के दी थी तो उनका बच्चा इन्होंने लिया जे चेक करो कैसा बन रहा जबरदस्त बन रहा जे बनिया होया इन्होंने तो मेरी अपनी सलाह कि मैं भी अपने वाले छोटे बच्चे जोड़े है ना वो बनने शुरू कर देने बन्ने थोड़ा जानवर ना अग्रैसिव होना शुरू हो जाता है भौंकदा शौंकदा आ सोहना बन रहा अच्छे हैड फेस आ ते सिर बड़ा सोहना बाकी हले छोटा आ जिमें जिमें ग्रोथ करेगा तो उवें होर खुलता जाएगा। लो जी वीरो इतने चेक करो मादी ठीक है 24 इंच प्लस मादी की हाइट आ और डबल बॉडी के खूबसूरत मादी है यह होनी इन्हें ली सी बड़ी खूबसूरत मादी क्रॉस कराई सी माड़ी किस्मत खाली निकल आई वेखो दुध शुद्ध लाया है थोड़ा प्रैगनेंसी हो गई 2 महीने वेखो अज इन पूरे होए वेख्या वेखो थाना दे ना तुहानूं झालर भी महसूस भी होंदी होनी दुध भी लाया होना मगर इन्हें बच्चे नहीं दिते ये होंदी सुड प्रैगनेंसी जिन्हों असीं पंजाबी कहीए तो झूठी प्रैगनेंसी यानी लामत ज़ाहिर करदी है जानवरों के विच बच्चे नहीं दिंदा तो कोई नहीं इंशाल्लाह नेक्स्ट सही रानी इहदा नाम ही बड़ा वेखो ना सोहना रखिया रानी ये रानी इतने आया जरा कांचन है ओके किते देखो ने बाकी कोई नहीं नेक्स्ट ट्राई सही फीमेल चंगी है। लो जी वीरो अज असी जानवर भी जनाब छड़ दिता ठीक है रजवान भाई के डेरे पंचायत आ गए तो बड़ा मज़ा आया जनाब उन्होंने भाई ने गपशपा मारन का भी फिर मैसम भाई को आए हैं इतने आके झट शुगल मेला किया गपशप लाई शौक वेख्या उन्होंने फीमेल बड़ी पसंद आई बड़ी अच्छी फीमेल इन्होंने ली है क्रॉस कराई सिर बस वो बच्चे नहीं दे सकी तो हम जनाब असी इस टाइम पहुँच गए जी हाफजाबाद तो वापस जा रहे हैं तकरीबन हले सफ़र रहा 100 किलोमीटर तो कल की थकावट बड़ी हुई है दिल कर रहा जरा चाह पीने इधर कोई चंगी दुकान दे के चाह की ब्रेक लाने नाले चाह पीने तो नाले वीरो अपना ब्लॉग उधर मैं एडिट कर लेना है रस्ते जाने अपलोड हो गया ठीक है नहीं तो फिर घर जाने इंशाल्लाह ताला आज ही ब्लॉग अपडेट हो जाएगा। आज तारीख जे 25 अगस्त 2024 25 तरीक का अज का ब्लॉग आज ही अपलोड हो जाना है। तो याद रखियो कल मिलेंगे नेक्स्ट ब्लॉग च अपने वीर सलाम जा रहे हो फिर अल्लाह हाफिज़।